ਜਾਣ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਸਬਰੀਨਾ ਸਦੀਕੀ ਦੇ ਮਾਮਲੇ ਦੀ ਤੇ ਉਸ ਮਾਮਲੇ ਦੇ ਵਿੱਚ ਹੁਣ ਪੱਤਰਕਾਰ ਦੇ ਨਾਲ ਬਦਸਲੂਕੀ ਵਾਈਟ ਹਾਊਸ ਨੇ ਕਿਹਾ ਹੈ ਕਿ ਬਰਦਾਸ਼ਤ ਨਹੀਂ ਹੈ। ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਦੇ ਹੱਕ ਦੇ ਵਿੱਚ ਵਾਈਟ ਹਾਊਸ ਡਟਿਆ ਹੈ ਤੇ ਇਹ ਜਿਹੜੀ ਪੱਤਰਕਾਰ ਹੈ ਇਹ ਦੀ ਵਾਲ ਸਟਰੀਟ ਜਰਨਲ ਦੇ ਨਾਲ ਜਿਹੜੀ ਆ ਕੰਮ ਕਰਦੀ ਹੈ ਤੇ ਇਹਨੇ ਜਦੋਂ ਅਮਰੀਕੀ ਫੇਰੀ ਦੇ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਨਰਿੰਦਰ ਮੋਦੀ ਜਿਹੜੇ ਆ ਉਹ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤੇ ਉਹਨਾਂ ਨੂੰ ਘੱਟ ਗਿਣਤੀਆਂ ਦੇ ਹੱਕਾਂ ਦੇ ਬਾਰੇ ਇਹਨੇ ਸਵਾਲ ਪੁੱਛਿਆ ਸੀਗਾ। ਹੁਣ ਵਾਈਟ ਹਾਊਸ ਨੇ ਇਹ ਗੱਲ ਕਹੀ ਹੈ ਕਿ ਅਮਰੀਕੀ ਪੱਤਰਕਾਰ ਜਾਂ ਆਪਣਾ ਕੰਮ ਕਰ ਰਹੇ ਕਿਸੇ ਵੀ ਹੋਰ ਪੱਤਰਕਾਰ ਦੇ ਨਾਲ ਅਸੀਂ ਅਜਿਹੀ ਜਿਹੜੀ ਹਰਕਤ ਆ ਉਹ ਬਰਦਾਸ਼ਤ ਨਹੀਂ ਕਰਾਂਗੇ। ਸਬਰੀਨਾ ਸਦੀਕੀ ਨੇ ਜਦੋਂ ਦੋਵਾਂ ਮੁਲਕਾਂ ਦੇ ਆਗੂ ਜਿਹੜੇ ਆ ਮਾਫ ਕਰਨਾ ਉਹ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤਾਂ ਉਦੋਂ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਹੱਕਾਂ ਦੇ ਬਾਰੇ ਸਵਾਲ ਪੁੱਛਿਆ ਸੀਗਾ ਤੇ ਉਹ ਵੀ ਪੁੱਛਿਆ ਸੀਗਾ ਕਿ ਮੋਦੀ ਸਰਕਾਰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੇ ਵਿੱਚ ਸੁਧਾਰ ਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਕਾਇਮੀ ਦੇ ਲਈ ਕੀ ਕਰ ਰਹੀ ਹੈ। ਫਿਰ ਇਸ ਪੱਤਰਕਾਰ ਨੂੰ ਆਨਲਾਈਨ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਸੀ। ਇਹਨੂੰ ਕੁਝ ਨੇਤਾ ਇਹਨੂੰ ਇੱਥੋਂ ਤੱਕ ਕਿਹਾ ਕਿ ਸਦੀਕੀ ਵੱਲੋਂ ਪੁੱਛਿਆ ਗਿਆ ਸਵਾਲ ਭੜਕਾਊ ਸੀ ਤੇ ਔਰਤ ਪੱਤਰਕਾਰ ਨੂੰ ਪਾਕਿਸਤਾਨੀ ਇਸਲਾਮਵਾਦੀ ਤੱਕ ਦੱਸਿਆ ਗਿਆ। ਹੁਣ ਜਿਹੜੇ ਜੌਨ ਕਿਰਬੀ ਨੇ ਜਿਹੜੇ ਕਿ ਕੌਮੀ ਸੁਰੱਖਿਆ ਕੌਂਸਲ ਦੇ ਕੋਆਰਡੀਨੇਟਰ ਨੇ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੱਤਰਕਾਰ ਦੇ ਨਾਲ ਜੋ ਆਨਲਾਈਨ ਹੋਇਆ, ਜੋ ਟ੍ਰੋਲ ਕੀਤਾ ਗਿਆ, ਜੋ ਤੰਗ ਪਰੇਸ਼ਾਨ ਕੀਤਾ ਗਿਆ, ਜੋ ਉਹਦੇ ਨਾਲ ਟੈਗਿੰਗ ਕੀਤੀ ਗਈ, ਉਹਦੇ ਤੇ ਭੱਦੇ ਕਮੈਂਟ ਕੀਤੇ ਗਏ, ਉਹਦੀਆਂ ਰਿਪੋਰਟਾਂ ਤੋਂ ਅਸੀਂ ਜਾਣੂ ਹਾਂ ਤੇ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਸਵੀਕਾਰ ਨਹੀਂ ਕਰਾਂਗੇ ਤੇ ਇਸ ਅਸੀਂ ਪੱਤਰਕਾਰਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਤੰਗ ਪਰੇਸ਼ਾਨ ਕਰਨ ਦੀ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਤੇ ਇਹ ਜਮਹੂਰੀਅਤ ਤੇ ਅਮਰੀਕਨ ਢਾਂਚੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਜਦੋਂ ਕਿ ਜਿਨ੍ਹਾਂ ਦਾ ਪਿਛਲੇ ਹਫ਼ਤੇ ਦੌਰਾਨ ਜਿਹੜਾ ਉਹ ਮੁਜ਼ਾਹਰਾ ਕੀਤਾ ਗਿਆ ਸੀਗਾ। ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਵਾਬ ਵੀ ਦਿੱਤਾ ਸੀਗਾ ਕਿ ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਉੱਤੇ ਟਿਕੀ ਹੋਈ ਹੈ, ਜਿਸ ਦਾ ਮਤਲਬ ਹੈ ਮੋਦੀ ਨੇ ਕਿਹਾ ਸੀਗਾ ਕਿ ਭਾਰਤ ਇੱਕ ਲੋਕਤੰਤਰ ਹੈ ਦੇ ਉਹਨਾਂ ਨੇ ਕਿਹਾ ਸੀਗਾ ਕਿ ਜਮਹੂਰੀਅਤ ਸਾਡੀਆਂ ਰਗਾਂ ਦੇ ਵਿੱਚ ਦੌੜਦੀ ਹੈ। ਪਰ ਇਹਨੇ ਜਿਹੜਾ ਉਹ ਇੱਕੋ ਸਵਾਲ ਦੇ ਨਾਲ ਇਸ ਬੀਬੀ ਨੂੰ ਜਿਹੜਾ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਦਾ ਆਪਣੇ ਆਪ ਨੂੰ ਦਾਅਵੇਦਾਰ ਕਹਿਣ ਵਾਲੇ ਮਾਲਕ ਨੂੰ ਚਿੱਤ ਕਰਤਾ ਦਿੱਤਾ ਸੀਗਾ ਤੇ ਪਰ ਸ਼ਾਇਦ ਉਹਨਾਂ ਦਾ ਵੀ ਹਰਜੋਤ ਸਿੰਘ ਜੀ ਦੇ ਵਿੱਚ ਕੋਈ ਕਸੂਰ ਨਹੀਂ ਹੈ ਕਿਉਂਕਿ 9 ਸਾਲਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਕਦੇ ਸਵਾਲ ਦਾ ਸਾਹਮਣਾ ਤਾਂ ਕੀਤਾ ਹੀ ਨਹੀਂ। ਜੇ ਉਹਨਾਂ ਨੇ ਜਿਹੜੀ ਆ ਉਹ ਇੰਟਰਵਿਊ ਵੀ ਦਿੱਤੀ ਹੈ ਤੇ ਉਹ ਵੀ ਫਿਲਮੀ ਅਦਾਕਾਰਾਂ ਨੂੰ ਹੀ ਦਿੱਤੀ ਹੈ ਜੀ। ਜੀ, ਸੋ ਬਿਲਕੁਲ ਅੱਜ ਇੱਕ ਬਹੁਤ ਵੱਡਾ ਆਰਟੀਕਲ ਇਸ ਸੰਬੰਧ ਦੇ ਵਿੱਚ ਛਪਿਆ ਹੈਗਾ ਹੈ, ਜੀ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਹਿੰਦੂ ਨੈਸ਼ਨਲਿਜ਼ਮ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। 9 ਸਾਲਾਂ ਦੇ ਦੌਰਾਨ ਮੋਦੀ ਜੋ ਆ ਉਹਦੇ ਜਿਹੜੇ ਸਪੋਰਟਰਸ ਆ ਉਹ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵੱਧ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਕਹਿੰਦੇ ਪੋਪੂਲੈਰਿਟੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਜਦੋਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵਾਸ਼ਿੰਗਟਨ ਡੀਸੀ ਦੇ ਵਿੱਚ ਆਏ ਸੀ ਤੇ ਉੱਥੇ ਲੋਕ ਵਿਰੋਧ ਦੇ ਵਿੱਚ ਵੀ ਬਹੁਤ ਸਾਰੇ ਗਏ ਸੀ। ਆਪਣੇ ਵੀ ਕੁਝ ਜਿਹੜੇ ਚਮਚਾ ਟਾਈਪ ਲੋਕ ਆ ਉਹ ਦਸਤਾਰਧਾਰੀ ਵੀ ਆ ਉਹ ਉਹਨਾਂ ਦਾ ਸਵਾਗਤ ਕਰਨ ਗਏ ਸੀ। ਮੈਨੂੰ ਲੱਗਦਾ ਵੀ ਜਦੋਂ ਉਹ ਹੁਣ ਸਾਰੀਆਂ ਜਿੰਨੇ ਵੀ ਮੇਜਰ ਆਊਟਲੈਟਸ ਆ ਵਾਸ਼ਿੰਗਟਨ ਪੋਸਟ ਆ, ਨਿਊਯਾਰਕ ਟਾਈਮ ਆ, ਲਾਸ ਐਂਜਲਸ ਟਾਈਮਸ ਆ, ਚਾਹੇ NPR ਆ, ਉਹਨਾਂ ਨੂੰ ਸੁਣੂਗੇ, CNN ਆ, ਫੌਕਸ ਆ, ਦੇਖੂਗੇ ਤਾਂ ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਊਗੀ। ਸੋ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੇ ਨਰਿੰਦਰ ਮੋਦੀ ਹੋਣਾ ਦੇ ਸਪੋਰਟਰ ਵੀ ਇਕੱਠੇ ਹੋਏ ਸੀ ਜੋ ਜੈ ਹਿੰਦ ਦੇ ਨਾਅਰੇ ਲਾ ਰਹੇ ਸੀ ਤਾਂ ਉਲਟ ਵਾਲੇ ਵੀ ਬਹੁਤ ਸੀ, ਚਾਹੇ ਉਹ ਉਹਨਾਂ ਦੇ ਵਿੱਚ ਸਿੱਖ ਸੀ, ਕ੍ਰਿਸਚੀਅਨ ਸੀ, ਮੁਸਲਮਾਨ ਸੀ। ਗੋ ਮੋਦੀ ਦੇ ਨਾਅਰੇ, ਕਿਲਰ ਮੋਦੀ, ਨੋ ਜਸਟਿਸ, ਨੋ ਪੀਸ, ਇੱਦਾਂ ਦੇ ਜੋ ਨਾਅਰੇ ਆ ਉੱਥੇ ਲੱਗੇ ਹੋਏ ਸੀ। 72 ਸਾਲਾਂ ਦਾ ਮੋਦੀ ਨੂੰ ਸਭ ਤੋਂ ਪੋਪੂਲਰ ਲੀਡਰ ਗਿਣਿਆ ਜਾ ਰਿਹਾ ਦੁਨੀਆ ਦੇ ਵਿੱਚ। ਇਹ ਇੱਕ ਮਾਰਨਿੰਗ ਕੰਸਲਟ ਪੋਲ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ। ਜੋ ਡਾਇਸਪੋਰਾ ਆ, ਜੋ ਬਾਹਰ ਰਹਿੰਦੇ ਲੋਕ ਹੈਗੇ ਆ, ਉਹ ਕਹਿੰਦੇ ਵੀ ਉਹਨਾਂ ਦੀ ਇਹ ਮਿਕਸਡ ਫੀਲਿੰਗ ਆ, ਉਹ ਟੋਟਲੀ ਡਿਵਾਈਡਡ ਹੈਗੇ ਆ। ਬਹੁਤ ਸਾਰੇ ਹੱਕ 'ਚ ਆ, ਬਹੁਤ ਸਾਰੇ ਅਗੇਂਸਟ ਵੀ ਹੈਗੇ ਆ। ਇੱਕ ਸੰਗੇ ਮਿਸ਼ਰਾ ਕਰਕੇ ਐਸੋਸੀਏਟ ਪ੍ਰੋਫੈਸਰ ਆ ਡਿਊ ਯੂਨੀਵਰਸਿਟੀ ਨਿਊ ਜਰਸੀ ਦੇ ਵਿੱਚ, ਉਹਨਾਂ ਨੇ ਇੱਕ ਬੁੱਕ ਲਿਖੀ ਹੋਈ ਦੇਸੀਜ਼ ਡਿਵਾਈਡਡ। ਕਹਿੰਦੇ ਭਈ ਜੋ ਪੋਲੀਟੀਕਲ ਲਾਈਫਸ ਹੈਗੇ ਆ ਸਾਊਥ ਏਸ਼ੀਅਨ ਅਮਰੀਕਨ ਦੇ ਉਹ ਟੋਟਲੀ ਡਿਵਾਈਡਡ ਹੈਗੇ। ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ, ਮੋਦੀ ਦੇ, ਭਾਰਤੀ ਜਨਤਾ ਪਾਰਟੀ ਦੇ, RSS ਦੇ, ਤੇ ਬਹੁਤ ਸਾਰੇ ਜੋ ਮਿਨੋਰਟੀਜ਼ ਆ ਜਿਨ੍ਹਾਂ 'ਚ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕ੍ਰਿਸਚੀਅਨ, ਸਿੱਖ, ਮੁਸਲਮਾਨ ਆ, ਉਹ ਇਸ ਦੇ ਉਲਟ ਵੀ ਹੈਗੇ ਆ। ਇੰਡੀਆ ਨੇ ਆਲਰੇਡੀ ਦੁਨੀਆ ਦੀ ਸਭ ਤੋਂ ਵੱਧ ਪੋਪੂਲੇਟਡ ਕੰਟਰੀ ਹੋਣ ਦਾ ਮਾਣ ਹਾਸਲ ਕਰ ਰਿਹਾ ਹੈ। 1.43 ਬਿਲੀਅਨ ਲੋਕ ਇੰਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਰਹਿ ਰਹੇ ਹੈਗੇ ਆ।
ਤੇ ਜਦੋਂ ਪਿੱਛੇ ਪ੍ਰੋਟੈਸਟ ਵੀ ਹੋਇਆ, ਜਦੋਂ ਮੋਦੀ ਸਾਹਿਬ ਆਏ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਜੋ ਉਹਨਾਂ ਦੇ ਭਗਤ ਆ, ਉਹਨਾਂ ਨੇ ਫਸਣ ਦੀ ਵੀ ਕੋਸ਼ਿਸ਼ ਕੀਤੀ, ਜੋ ਲੋਕ ਪ੍ਰੋਟੈਸਟ ਕਰਦੇ ਆ। ਹਾਲਾਂਕਿ ਅਮਰੀਕਾ ਦੇ ਸਿਟੀਜ਼ਨ ਆ, ਅਮਰੀਕਾ 'ਚ ਰਹਿੰਦੇ ਆ, ਤੁਹਾਨੂੰ ਪਤਾ ਵੀ ਇੱਥੇ ਪ੍ਰੋਟੈਸਟ ਹਰ ਰੋਜ਼ ਹੁੰਦੇ ਆ, ਜਿਹਦੇ ਮਰਜ਼ੀ ਅਗੇਂਸਟ, ਚਾਹੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ, ਚਾਹੇ ਗਵਰਨਰ ਦੇ, ਕਿਸੇ ਦੇ ਅਗੇਂਸਟ ਵੀ ਕਰ ਸਕਦੇ ਆ, ਐਜ਼ ਲੌਂਗ ਐਜ਼ ਤੁਸੀਂ ਕੋਈ ਵਾਇਲੈਂਸ ਨਹੀਂ ਕਰਦੇ ਹੈਗੇ। ਸੋ ਕਈਆਂ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਧੱਕਾ ਮੁੱਕੀ ਕਰਨ ਦੀ, ਜੋ ਕਿ ਪ੍ਰੋਟੈਸਟਰ ਸੀਗੇ ਉਹ ਜ਼ਰੂਰ ਕਹਿੰਦੇ ਵੀ ਚੈਂਟਿੰਗ ਕਰਦੇ ਸੀ, ਆਪਣੇ ਨਾਅਰੇ ਲਾ ਰਹੇ ਸੀ, ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਹ ਨਹੀਂ ਫੈਲਾਈ, ਨਾ ਹੀ ਉਹਨਾਂ ਨੇ ਇੱਦਾਂ ਦੀ ਕੋਸ਼ਿਸ਼ ਕੀਤੀ ਆ। ਸੋ ਜੋ ਪ੍ਰੈਸ ਕਾਨਫਰੰਸ ਹੋਈ ਆ, ਸਬਰੀਨਾ ਸਦੀਕੀ ਦਾ ਉਹਦਾ ਹਾਲ ਦੇਖਿਆ, ਉਹਦੇ ਕਰਕੇ ਇੰਡੀਆ ਦੀ ਜਿਹੜੀ ਬੀਜੇਪੀ ਪਾਰਟੀ ਆ, ਉਹਨਾਂ ਦਾ ਪੂਰਾ ਜਲੂਸ ਨਿਕਲਿਆ। ਜੋ ਉਹਨਾਂ ਦਾ IT ਦਾ ਸੈੱਲ ਦਾ ਹੈਡ ਹੈਗਾ ਆ, ਉਹਦੇ ਤੇ ਹੁਣ ਪ੍ਰੈਸ਼ਰ ਪੈ ਰਿਹਾ ਵੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੇ, ਆਪਾਂ ਦੇਖਿਆ ਹੀ ਆ ਜੀ ਫਾਰਮਰ ਪ੍ਰੋਟੈਸਟ ਵੇਲੇ ਕੋਈ ਸਿੱਖਾਂ ਦੀ ਮਾੜੀ ਮੋਟੀ ਖਬਰ ਆ ਜਾਏ, ਚੱਕ ਕੇ ਖਾਲਿਸਤਾਨ ਉਹ ਕਰਕੇ ਕਿੰਨਾ ਉੱਥੇ ਉਹ ਟਰੋਲ ਕਰਦੇ ਆ, ਜੀ ਝੂਠ ਸਾਰਾ ਕੁਝ ਕਰਦੇ ਹੈਗੇ ਆ। ਪਰ ਹੁਣ ਜਦੋਂ ਫਿਰ ਹੱਥ ਪੈ ਗਿਆ ਸੁਪਰ ਪਾਵਰ ਦੇ ਨਾਲ, ਹੁਣ ਪਤਾ ਲੱਗ ਗਿਆ। ਸੋ ਵਾਈਟ ਹਾਊਸ ਨੇ 2 ਦਿਨ ਲਗਾਤਾਰ ਇਸ ਜੋ ਟਰੋਲ ਹੋ ਰਿਹਾ ਸਬਰੀਨਾ ਸਦੀਕੀ ਦਾ, ਉਦੋਂ ਜਿਹੜੀਆਂ ਥ੍ਰੈਟ ਆ ਰਹੀਆਂ ਉਹਦੇ ਕਰਕੇ ਉਹਨਾਂ ਨੇ 2 ਦਿਨ ਲਗਾਤਾਰ ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਫਰੀडम ਆਫ ਪ੍ਰੈਸ ਆ, ਫਰੀडम ਆਫ ਸਪੀਚ ਆ, ਇਸ ਕਰਕੇ ਪੂਰੀ ਤਰ੍ਹਾਂ ਅਸੀਂ ਉਸ ਸਬਰੀਨਾ ਦੇ ਨਾਲ ਆ, ਤੇ ਇਸੇ ਕਰਕੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ, ਉਹਦੇ 'ਚ ਕੋਈ ਵੀ ਕੁਐਸਚਨ ਜਿਹੜਾ ਆ ਪੁੱਛਿਆ ਜਾ ਸਕੇ। ਦੂਸਰੇ ਪਾਸੇ ਮੋਦੀ ਸਾਹਿਬ ਦੇ ਸਪੋਰਟਰ ਵੀ ਬਹੁਤ ਹੈ। ਇੱਕ ਕਾਰਥਿਕ ਨਾਇਕ ਕਰਕੇ ਕਹਿੰਦੇ ਵੀ ਮੈਂ ਫਲੋਰੀਡਾ ਤੋਂ ਆਇਆ ਵਾਸ਼ਿੰਗਟਨ DC ਨੂੰ, ਤੇ 2019 ਦੇ ਵਿੱਚ ਵੀ ਕਹਿੰਦਾ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟਾਈਮ ਦੇ ਉੱਤੇ ਹਾਊਡੀ ਮੋਦੀ ਦਾ ਜਦ ਪ੍ਰੋਗਰਾਮ ਹੋਇਆ ਸੀ, ਉਸ ਟਾਈਮ ਦੇ ਉੱਤੇ ਮੈਂ ਉੱਥੇ ਪਹੁੰਚਿਆ ਸੀ। ਕਹਿੰਦੇ ਵੀ ਮੋਦੀ ਸਾਹਿਬ ਸੜਕਾਂ ਬਣਾ ਰਹੇ, ਹਸਪਤਾਲ ਬਣਾ ਰਹੇ, ਤੇ ਉੱਥੇ ਹਰ ਕੋਈ ਯੂਜ਼ ਕਰਦਾ ਹੈ, ਕਿਸੇ ਨੂੰ ਨਹੀਂ ਦੇਖਿਆ ਜਾਂਦਾ ਵੀ ਮੁਸਲਮਾਨ ਆ, ਸਿੱਖ ਆ, ਈਸਾਈ ਆ ਜਾਂ ਹਿੰਦੂ ਹੈਗਾ ਆ। ਤੇ ਜੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਰੀਨ ਜੀਨ ਪੀਅਰ ਆ, ਉਹਨਾਂ ਨੇ ਇਹ ਕਿਹਾ ਵੀ ਹਿਊਮਨ ਰਾਈਟਸ ਦੇ ਕੰਸਰਨ ਹੈਗੇ ਆ, ਇਸੇ ਕਰਕੇ ਇਹ ਬਰੀਫਿੰਗ ਜੋ ਆ ਉੱਥੇ ਉਸ ਬਰੀਫਿੰਗ ਦੇ ਵਿੱਚ ਡਿਸਕਸ ਹੋਇਆ। ਇਹ ਕਰਕੇ ਫਰੀडम ਆਫ ਪ੍ਰੈਸ ਕਰਕੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਪ੍ਰੋਟੈਸਟਰ ਆ ਉਹ ਉੱਥੇ ਪਹੁੰਚੇ ਹੋਏ ਸੀਗੇ, ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ। ਤੇ ਮੁਸਲਮਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ, ਕ੍ਰਿਸਚੀਅਨ ਵੀ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀਗੇ। ਸੋ ਕਈ ਕਹਿੰਦੇ ਆ ਵੀ ਜਿਹੜਾ ਹਿੰਦੂ ਫੋਬੀਆ ਹੋ ਚੁੱਕਾ ਹੈ, ਜਿਹੜੇ ਹਿੰਦੂ ਨੈਸ਼ਨਲਿਸਟ ਹੈਗੇ ਆ, ਜੋ ਆਪੋਜ਼ਿਟ ਹੈਗੇ, ਉਹਨਾਂ ਨੂੰ ਤਾਂ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਕਹਿੰਦੇ ਰਹਿੰਦੇ ਹੈਗੇ ਆ। ਜੇ ਆਪਾਂ ਪਰਸੈਂਟੇਜ ਵਾਈਜ਼ ਦੇਖਦੇ ਜਾਈਏ, ਕਹਿੰਦੇ ਅਮਰੀਕਨ ਡੈਮੋਕ੍ਰੇਟਸ, ਜਿਹੜੇ ਇੰਡੀਅਨ ਅਮਰੀਕਨ ਡੈਮੋਕ੍ਰੇਟਸ ਆ, 55% ਗਿਣਿਆ ਜਾ ਰਿਹਾ ਆ, ਉਹਨਾਂ 'ਚ ਜੋ ਮੈਜੋਰਿਟੀ ਆ ਉਹ ਮੋਦੀ ਦੀ ਸਪੋਰਟ ਕਰਦੇ ਆ। ਜੀ 2021 'ਚ ਇੱਕ ਸਰਵੇ ਹੋਇਆ ਸੀ ਤੇ 71% ਰਿਪਬਲਿਕਨਸ ਉਹ ਮੋਦੀ ਦੀ ਸਪੋਰਟ ਕਰਦੇ ਹੈਗੇ ਆ। ਦੋਨੋਂ ਗਰੁੱਪ ਰਾਸ਼ਟਰੀ ਸਵੈਮਿੰਗ ਸੰਘ ਜੋ RSS ਆ, ਜੋ ਹਿੰਦੂ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਦਾ, ਉਹਨਾਂ ਨੂੰ ਸਪੋਰਟ ਕਰਦੇ ਹੈਗੇ ਆ। ਸੋ ਕਹਿੰਦੇ ਪ੍ਰਾਈਮ ਮਿਨਿਸਟਰ ਨੂੰ ਬਾਈਪਾਰਟੀਸ਼ਨ ਸਪੋਰਟ ਹੈਗੀ ਆ, ਇਹਦੇ ਵਿੱਚ ਉਹ ਸਕਸੈਸਫੁਲ ਆ। ਆਪਾਂ ਦੇਖਿਆ ਹੀ ਆ, ਚਾਹੇ ਉਹ ਰਿਪਬਲਿਕਨ ਵੇਲੇ ਵੀ ਦੇਖਿਆ ਵੀ ਕਿੰਨੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ, ਹੁਣ ਡੈਮੋਕ੍ਰੇਟਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਸੱਦਿਆ, ਉਹਨਾਂ ਵੇਲੇ ਕਿੰਨੇ ਇਕੱਠੇ ਹੋਏ ਸੀ। ਜੇ ਦੇਖਿਆ ਜਾਵੇ, ਬਹੁਤ ਸਾਰੇ ਲੋਕ ਇਹ ਭੁਲੇਖੇ 'ਚ ਵੀ ਰਹਿੰਦੇ ਆ ਵੀ ਸ਼ਾਇਦ ਮੋਦੀ ਨੂੰ ਜੀ ਇਸ ਵਾਰੀ ਸਰਕਾਰ ਚੇਂਜ ਹੋ ਜੂ, ਆਹ ਹੋ ਜੂ। ਜੋ ਮਾਰਨਿੰਗ ਕੌਂਸਲ ਪੋਲ ਕਰਕੇ ਉਹਨੇ ਦੱਸਿਆ ਵੀ 76% ਅਪਰੂਵਲ ਰੇਟਿੰਗ ਆ ਇਸ ਟਾਈਮ ਪ੍ਰਾਈਮ ਮਿਨਿਸਟਰ ਮੋਦੀ ਦੀ। ਦੁਨੀਆ 'ਚ ਕਿਸੇ ਵੀ ਲੀਡਰ ਦੀ ਏਡੀ ਜ਼ਿਆਦਾ ਜਿਹੜੀ ਆ ਅਪਰੂਵਲ ਰੇਟਿੰਗ ਨਹੀਂ ਹੁੰਦੀ। ਤੇ ਇਹ ਜੋ ਸਾਰਾ ਕੁਛ ਆ ਹੁਣ ਪੂਰਾ ਐਕਸਪੋਜ਼ ਕਰ ਰਹੇ ਆ ਅਮਰੀਕਾ ਵਾਲੇ, ਜਦ ਕਿ ਜੋ ਮੋਦੀ ਦੇ ਸਪੋਰਟਰ ਆ ਉਹ ਕਹਿੰਦੇ ਆ ਵੀ ਅਸੀਂ ਬਹੁਤ ਕੁਛ ਅਮਰੀਕਾ ਦੇ ਨਾਲ ਰਲ ਕੇ ਜਿਹੜੀ ਹੋਈ ਆ ਮੀਟਿੰਗ, ਬਹੁਤ ਵੱਡੀ ਹੋਈ ਆ, ਉਹਦੇ ਵਿੱਚ ਬਹੁਤ ਕੁਛ ਅਸੀਂ ਜਿਹੜਾ ਆ ਰਿਸੀਵ ਕੀਤਾ ਹੈਗਾ, H1 ਵੀਜ਼ੇ ਨੂੰ ਲੈ ਕੇ, ਹੋਰ ਬਹੁਤ ਕੁਛ। ਪਰ ਅਨਫੋਰਚੂਨੇਟ ਪਾਰਟ ਇਹ ਆ ਕਿ ਡਾਇਆਸਪੋਰਾ ਦੇ ਵਿੱਚ ਵੀ, ਅਮਰੀਕਾ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਜੋ ਹਿੰਦੂ ਨੈਸ਼ਨਲਿਜ਼ਮ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ। ਜੀ ਜੀ ਜੀ